ਅਗਲੀ ਖਬਰ ਵੱਲ ਚੱਲੀਏ। ਅੱਜ ਨਿਊਯਾਰਕ ਟਾਈਮ ਨੇ ਕਾਫੀ ਡਿਟੇਲ ਦੇ ਵਿੱਚ ਰਿਪੋਰਟ ਛਾਪੀ ਆ ਵੀ ਵੈਨਜ਼ੂਏਲਾ ਦੇ ਵਿੱਚ ਡੈਮੋਕ੍ਰੇਸੀ ਨੂੰ ਕੀ ਕੁਝ ਹੋਇਆ ਆ। ਕਹਿੰਦੇ ਵੀ ਇੱਕ ਮੂਵਮੈਂਟ ਸਟਾਰਟ ਕੀਤੀ ਗਈ ਸੀ ਹੂਗੋ ਸ਼ਾਵੇਜ਼ ਵੱਲੋਂ, ਭਈ ਮੈਂ ਲੋਕਾਂ ਨੂੰ ਪਾਵਰ ਲੈ ਕੇ ਦਊਂਗਾ, ਪਰ 25 ਸਾਲ ਉਹ ਜਦੋਂ ਉੱਥੇ ਦਾ ਪ੍ਰੈਜ਼ੀਡੈਂਟ ਬਣਿਆ ਤੇ ਆਥੋਰੀਟੇਰੀਅਨ ਰਜੀਮ ਉਸਨੇ ਜਿਹੜਾ ਆ ਐਜ਼ ਉਹ ਉਦਾਂ ਹੀ ਚਲਾਇਆ। ਉਸ ਤੋਂ ਬਾਅਦ ਹੋਣ ਵਾਲਾ ਜਿਹੜਾ ਨਿਕੋਲਸ ਮਡੂਰੋ ਆ 25 ਸਾਲਾਂ ਬਾਅਦ, ਇਹਦਾ ਵੀ ਜਿਹੜਾ ਉਹੀ ਸਿਚੁਏਸ਼ਨ ਚੱਲ ਰਹੀ ਆ। ਹੁਣ ਇਲੈਕਸ਼ਨ ਦੇ ਰਿਜ਼ਲਟ ਆਏ ਆ ਤੇ ਇਸਨੇ ਆਪਣੇ ਆਪ ਨੂੰ ਵਿਨਰ ਡਿਕਲੇਅਰ ਕਰਤਾ, ਪਰ ਜਿਹੜੇ ਆਪੋਜੀਸ਼ਨ ਦੇ ਲੋਕ ਆ ਉਹ ਕਹਿੰਦੇ ਵੀ ਅਸੀਂ ਵਿਨਰ ਹੈਗੇ ਆ ਤੇ ਵਿਕਟਰੀ ਇਸਨੇ ਕਲੇਮ ਕਰ ਲਈ ਆ। ਜੋ ਨਿਕੋਲਸ ਮਡੂਰੋ ਆ, ਕਹਿੰਦੇ ਵੀ ਇਸਨੇ ਜੋ ਮੀਡੀਆ ਆ ਉਸ ਨੂੰ ਸੈਂਸਰ ਕੀਤਾ ਹੋਇਆ ਆ। ਜਿਹੜੇ ਵੀ ਇਹ ਤੋਂ ਉਲਟ ਵਿਚਾਰ ਵਾਲੇ ਹੈਗੇ ਆ ਉਹਨਾਂ ਨੂੰ ਜੇਲ੍ਹਾਂ 'ਚ ਕਰ ਦਿੱਤਾ ਜਾਂਦਾ ਆ, ਟੌਰਚਰ ਕੀਤਾ ਜਾਂਦਾ ਜਿਹੜੇ ਇਹਦੇ ਐਨਮੀ ਹੈਗੇ ਆ। ਤੇ ਪੂਰੀ ਜਿਹੜੀ ਆ ਗਵਰਨਮੈਂਟ ਦੀ ਮਸ਼ੀਨਰੀ ਆ ਤੇ ਜਿਹੜੇ ਗੈਂਗਸ ਆ ਉਹਨਾਂ ਨੂੰ ਇਹ ਵਰਤਦਾ ਹੈਗਾ ਆਪਣੇ ਓਪੋਨੈਂਟਸ ਦੇ। ਸਟੀਵ ਲਵਿਟਸਕੀ ਐਕਸਪਰਟ ਆ ਡੈਮੋਕ੍ਰੇਸੀ ਦੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੇ ਕਾਲਮ ਲਿਖਿਆ, ਕਹਿੰਦੇ ਵੀ ਮੈਂ ਕਹਿ ਸਕਦਾ ਵੀ ਲੇਟਨ ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਜੇ ਇਲੈਕਸ਼ਨ ਦਾ ਫਰਾਡ ਹੋਇਆ ਤੇ ਉਹ ਇਸ ਵਾਰ ਹੋਇਆ ਹੈਗਾ। ਕਿੱਦਾਂ ਇਹ ਵਾਪਰ ਗਿਆ? ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਬੜੀ ਰਿਚ ਨੇਸ਼ਨ ਸੀਗੀ ਵੈਨਜ਼ੂਏਲਾ, ਹਜੇ ਵੀ ਆ, ਇਹਨਾਂ ਦੇ ਨੈਚੁਰਲ ਰਿਸੋਰਸਿਸ ਬਹੁਤ ਜ਼ਿਆਦੇ ਆ, ਪਰ ਸੈਂਕਸ਼ਨਸ ਲੱਗੀਆਂ ਹੋਈਆਂ ਆ। 1970 ਦੇ ਵਿੱਚ ਆਇਲ ਦੀਆਂ ਪ੍ਰਾਈਸਿਸ ਬਹੁਤ ਹਾਈ ਸੀਗੀਆਂ ਤੇ ਉਸ ਟਾਈਮ ਦੇ ਉੱਤੇ ਨੇਸ਼ਨ ਜਿਹੜਾ ਵੈਨਜ਼ੂਏਲਾ ਆ ਬਹੁਤ ਉੱਪਰ ਨੂੰ ਉੱਭਰਿਆ। ਜਿਹੜੇ ਰਿਚ ਸੀ, ਅਮੀਰ ਸੀ, ਉਹਨਾਂ ਨੇ ਮਿਲੀਅਨਸ ਆਫ ਡਾਲਰ ਬਣਾਏ। ਜਿਹੜੇ ਗਰੀਬ ਲੋਕ ਸੀ ਉਹ ਉਹਨਾਂ ਨੇ ਵੀ ਚੰਗੇ ਜਿਹੜੀ ਆਪਣੀ ਜੌਬਸ ਕੀਤੀ, ਕਹਿੰਦੇ ਵਰਕਿੰਗ ਫॉर द ਰਿਚ। ਪਰ ਅਲਟੀਮੇਟਲੀ ਉੱਥੇ ਜਿਹੜੀ ਸਟੇਬਿਲਿਟੀ ਆ ਉਹ ਖਤਮ ਹੁੰਦੀ ਗਈ। ਪਰ ਆਇਲ ਦੀਆਂ ਜਿਹੜੀਆਂ ਕੀਮਤਾਂ ਸੀਗੀਆਂ 1980 ਦੇ ਵਿੱਚ ਕਲੈਪਸ ਹੋ ਗਈਆਂ। ਉਹ ਤੋਂ ਬਾਅਦ ਜਿਹੜੀ ਪਾਵਰਟੀ ਆ ਗਈ ਤੇ ਕੀਮਤਾਂ ਜਿਹੜੀਆਂ ਆ ਆਮ ਸਮਾਨ ਦੀਆਂ ਉਹ ਬਹੁਤ ਜ਼ਿਆਦਾ ਚੜ ਗਈਆਂ ਉੱਪਰ। ਤੇ ਕਰੋਨੀ ਡੈਮੋਕ੍ਰੇਸੀ ਉਸ ਟਾਈਮ ਦੇ ਉੱਤੇ ਇਸ ਨੂੰ ਕਿਹਾ ਗਿਆ। ਬਾਅਦ ਦੇ ਵਿੱਚ ਜਿਹੜਾ ਮਡੂਰੋ ਆ ਇਹ ਇਲੈਕਸ਼ਨ ਜਿੱਤ ਕੇ ਆਇਆ ਤੇ ਹੁਣ ਤੁਹਾਡੇ ਸਾਹਮਣੇ ਆ ਵੀ ਕਿਸ ਹਿਸਾਬ ਦੇ ਨਾਲ ਧੱਕੇ ਦੇ ਨਾਲ ਹੀ ਆਪ ਹੀ ਇਲੈਕਸ਼ਨ ਕਰਾ ਕੇ ਆਪ ਹੀ ਡਿਕਲੇਅਰ ਕਰ ਦਿੱਤਾ। ਕੋਈ ਕਿਸੇ ਨੂੰ ਉੱਥੇ ਜਿਹੜੀ ਕਿਸੇ ਬਾਹਰ ਦੀ ਗਵਰਨਮੈਂਟ ਆ ਜਾਂ ਇੰਡੀਪੈਂਡੈਂਟ ਆਬਜ਼ਰਵਰਸ ਆ ਉਹਨਾਂ ਨੂੰ ਅਲਾਉ ਨਹੀਂ ਕੀਤਾ ਗਿਆ ਤੇ ਜਿਹੜਾ ਮਿਲਟਰੀ ਆ ਉਸ ਨੂੰ ਵੀ ਉਹ ਪੂਰੀ ਆਪਣੇ ਹੱਕ ਦੇ ਵਿੱਚ ਜਿਹੜਾ ਯੂਜ਼ ਕਰਦਾ ਹੈਗਾ। ਜੀ ਬਿਲਕੁਲ। ਸੋ ਮਡੂਰੋ ਜਿੱਤ ਤਾਂ ਜਿਹੜਾ ਹੋ ਗਿਆ ਹੈ, ਪਰ ਵੈਨੇਜ਼ੁਏਲਾ ਦਾ ਹਾਲਾਤ ਉਹਦੇ ਚੰਗੇ ਨਹੀਂ ਹੈਗੇ। ਹਾਈਪਰ ਇਨਫਲੇਸ਼ਨ ਦੇ ਨਾਲ ਉੱਥੋਂ ਦੇ ਲੋਕਾਂ ਦਾ ਜਿਹੜਾ ਉਹ ਭੱਠਾ ਪੂਰੀ ਤਰ੍ਹਾਂ ਬੈਠਾ ਆ। ਕੱਲ ਲੋਕ ਸੜਕਾਂ ਤੇ ਵੀ ਉੱਥੇ ਨਿਕਲੇ ਸੀਗੇ ਤੇ ਉਹ ਇਹੀ ਨਹੀਂ, ਉਹਨਾਂ ਨੇ ਜਿਹੜੇ ਕਈ ਬੁੱਤ ਲੱਗੇ ਸੀ, ਇੱਥੋਂ ਤੱਕ ਕਿ ਹੂਗੋ ਸ਼ਾਵੇਜ਼ ਦੇ ਬੁੱਤ ਆ ਉਹ ਵੀ ਜਿਹੜੇ ਡੇਗ ਦਿੱਤੇ ਸੀ। ਜਦੋਂ ਸਦਾਮ ਹੁਸੈਨ ਲਾਇਆ ਸੀਗਾ ਉੱਥੋਂ ਤਾਂ ਉਦੋਂ ਵੀ ਉਹਦੇ ਬੁੱਤ ਜਿਹੜੇ ਇਦਾਂ ਹੀ ਸਿੱਟੇ ਸੀਗੇ। ਕੀ ਲੋਕਾਂ ਦਾ ਰੋਹ ਹੁਣ ਨਿਕੋਲਸ ਮਡੂਰੋ ਆ ਉਸ ਨੂੰ ਲਾਂਭੇ ਕਰ ਦਊਗਾ? ਇੰਨੇ ਜ਼ਿਆਦਾ ਨੈਚੁਰਲ ਰਿਸੋਰਸ ਹੋਣ ਦੇ ਬਾਵਜੂਦ ਉੱਥੋਂ ਦੇ ਲੋਕ ਭੁੱਖਮਰੀ ਦੇ ਵਿੱਚ ਮਰ ਰਹੇ ਹੋਣ, ਉਹਨਾਂ ਵਿੱਚੋਂ ਲੱਖਾਂ ਹੀ ਲੋਕਾਂ ਨੂੰ ਮੁਲਕ ਛੱਡ ਕੇ ਇੱਧਰ ਨੂੰ ਆਉਣਾ ਪੈ ਰਿਹਾ ਹੋਵੇ, ਤਾਂ ਹਾਲਾਤ ਜਿਹੜੇ ਉਹ ਮਾੜੇ ਹੀ ਜਿਹੜੇ ਉਹ ਨਜ਼ਰ ਆਉਂਦੇ ਆ। ਇੰਟਰਨੈਸ਼ਨਲੀ ਜੇ ਦੇਖਿਆ ਜਾਵੇ ਤਾਂ ਜਿਹੜਾ ਨਿਕੋਲਸ ਮਡੂਰੋ ਦਾ ਜਿਹੜਾ ਵੈਨੇਜ਼ੁਏਲਾ ਆ ਉਹ ਕਾਫੀ ਹੱਦ ਤੱਕ ਇਕੱਲਾ ਜਿਹਾ ਰਹਿ ਗਿਆ ਆ। ਕੁਛ ਕੁ ਹੋਰ ਮੁਲਕ ਜਿਨ੍ਹਾਂ ਦੇ ਵਿੱਚ ਈਰਾਨ, ਰਸ਼ੀਆ, ਕੋਰੀਆ, ਚਾਈਨਾ, ਇਹ ਜਿਹੜੇ ਜ਼ਰੂਰ ਇਸ ਮੁਲਕ ਦੀ ਜਿਹੜੀ ਸਪੋਰਟ ਅੰਦਰ ਖਾਤੇ ਕਰ ਰਹੇ ਆ। ਇੱਥੋਂ ਤੱਕ ਵੀ ਜਿਹੜੀਆਂ ਰਿਪੋਰਟ ਸੀਗੀਆਂ ਅਮਰੀਕਾ ਵਾਲਿਆਂ ਨੇ ਸੈਂਕਸ਼ਨਸ ਇਹਨਾਂ ਤੇ ਇਸ ਕਰਕੇ ਹੋਰ ਵੀ ਜ਼ਿਆਦਾ ਲਾਈਆਂ ਆ ਕਿਉਂਕਿ ਰੂਸ ਵੈਨੇਜ਼ੁਏਲਾ ਦੇ ਵਿੱਚ ਇਹਦੇ ਨਾਲ ਚੀਨ ਵੀ ਉਹ ਚਾਹ ਰਿਹਾ ਆ ਵੀ ਆਪਣਾ ਕੋਈ ਮਿਲਟਰੀ ਬੇਸ ਇੱਥੇ ਜਿਹੜਾ ਉਹ ਬਣਾ ਲਿਆ ਜਾਵੇ ਤਾਂ ਜੋ ਅਮਰੀਕਾ ਦੇ ਬਿਲਕੁਲ ਨਜ਼ਦੀਕ ਆਇਆ ਜਾ ਸਕੇ। ਸੋ ਅਮਰੀਕਾ ਨੂੰ ਇਹ ਬਿਲਕੁਲ ਗਵਾਰਾ ਨਹੀਂ ਹੈਗਾ। ਆਲਦੋ ਬ੍ਰਿਕਸ ਨੂੰ ਲੈ ਕੇ ਕਾਫੀ ਰੌਲਾ ਰੱਪਾ ਆਪਾਂ ਸੁਣ ਰਹੇ ਹਾਂ, ਪਰ ਫਿਰ ਵੀ ਵੈਨੇਜ਼ੁਏਲਾ ਉਹਦੇ ਵਿੱਚ ਮਿਲੀਅਨਸ ਆਫ ਸਿਟੀਜ਼ਨ ਜਿਹੜੇ ਆ ਉਹ ਉੱਥੋਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਛੱਡ ਕੇ ਉੱਥੋਂ ਜਿਹੜਾ ਉਹ ਦੌੜ ਕੇ ਭੱਜ ਜਿਹੜਾ ਹੋ ਚੁੱਕੇ ਆ। ਸੋ ਰੀਸੋਰਸ ਰਿਚ ਨੇਸ਼ਨ ਦੇ ਵਿੱਚ ਪੂਅਰ ਲੋਕ ਜਿਹੜੇ ਕਹਿ ਲਓ ਵੀ ਗਰੀਬੀ ਆ ਉਹ ਇਸ ਟਾਈਮ ਥਾਂ ਥਾਂ ਨਜ਼ਰ ਆਉਂਦੀ ਆ। ਜੀ।